ਕੈਨੇਡਾ ਦੀ ਜਿਹੜੀ ਹਰਜੋਤ ਸਿੰਘ ਜੀ ਇਹ ਇੰਡੀਆ ਦੀ ਇੰਟਰਫੇਰੈਂਸ ਵਾਲੀ ਖਬਰ ਆ ਉਸ ਤੋਂ ਪਹਿਲਾਂ ਦੱਸਦੇ ਜਾਈਏ ਵੀ ਉੱਥੇ ਜਿਹੜੇ ਕੁਝ ਵਿਦਿਆਰਥੀ ਆ ਉਹ ਡੈਪੂਟੇਸ਼ਨ ਦੇ ਉਲਟ ਮੋਰਚਾ ਜਿਹੜਾ ਉਹ ਲਗਾ ਕੇ ਬੈਠੇ ਹੈਗੇ ਆ। ਉਸ ਦੀਆਂ ਅਪਡੇਟਸ ਕਈ ਜਿਹੜੀਆਂ ਆ ਰਹੀਆਂ ਆ, ਪੱਕੇ ਮੋਰਚੇ ਜਿਹੜੇ ਉਹਨਾਂ ਨੇ ਸਥਾਪਿਤ ਕੀਤੇ ਆ। ਹੁਣ ਉੱਥੋਂ ਵੀ ਅੰਦਰ ਖਾਤੇ ਕੁਛ MP ਇਹ ਉਹਨਾਂ ਦੇ ਨਾਲ ਮੁਲਾਕਾਤ ਵੀ ਕਰ ਰਹੇ ਆ। ਕਹਿੰਦੇ ਵੀ ਇਹ ਤਾਂ ਕੈਨੇਡੀਅਨ ਇਮੀਗ੍ਰੇਸ਼ਨ ਸਰਵਿਸ ਦਾ ਕੰਮ ਸੀਗਾ ਚੈੱਕ ਕਰਨਾ ਵੀ ਉਹਨਾਂ ਨੂੰ ਜਿਹੜੀਆਂ ਚਿੱਠੀਆਂ ਮਿਲੀਆਂ ਜਿਸ ਆਧਾਰ ਦੇ ਉੱਤੇ ਸਟੱਡੀ ਵੀਜ਼ੇ ਮਿਲੇ ਤੇ ਬਾਅਦ ਦੇ ਵਿੱਚ ਇੱਥੇ ਉਹਨਾਂ ਨੇ ਕੰਮ ਕੀਤਾ, ਸਟੱਡੀ ਪੂਰੀ ਕੀਤੀ, ਇਵੈਂਚੁਅਲੀ ਜਦੋਂ ਪੱਕੇ ਹੋਣ ਦੇ ਲਈ ਉਹ ਕਰ ਰਹੇ ਤੇ ਹੁਣ ਤੁਸੀਂ ਕਹਿ ਰਹੇ ਵੀ ਇਹ ਸਾਰੀਆਂ ਚੀਜ਼ਾਂ ਨਕਲੀ ਸੀ, ਵੀ ਸਾਡੀ ਜਿਹੜੀ ਇਹ ਡੈਪੂਟੇਸ਼ਨ ਆ ਉਸ ਨੂੰ ਰੋਕਿਆ ਜਾਵੇ। ਸੈਂਕੜੇ ਤੋਂ ਵੱਧ ਲੋਕ ਵਿਦਿਆਰਥੀ ਜਿਹੜੇ ਆ ਇਹ ਇਹਨਾਂ ਡੈਪੂਟੇਸ਼ਨ ਦੇ ਅਧੀਨ ਆ ਸਕਦੇ ਆ। ਆਈ ਥਿੰਕ ਕਮਲਜੀਤ ਕਰਕੇ ਕੁੜੀ ਦਾ ਨਾਮ ਸੀਗਾ ਜਿਸ ਦੇ ਕੇਸ ਨੇ ਇਹ ਸਾਰੇ ਚੀਜ਼ ਨੂੰ ਹਾਈਲਾਈਟ ਕਰਕੇ ਜਿਹੜਾ ਆ ਉਹ ਦਿਖਾਇਆ। ਸੋ ਇਸ ਟਾਈਮ ਨੌਜਵਾਨ ਲੱਗੇ ਹੋਏ ਆ। ਕੋਈ ਸਿੰਗਰ ਜਿਹੜੇ ਉੱਥੇ ਰਹਿ ਰਹੇ ਆ ਮੈਂ ਨਾ ਵੀ ਉਹ ਵੀ ਉਹਨਾਂ ਨੇ ਉੱਥੇ ਹਿੱਸਾ ਜਿਹੜਾ ਉਹ ਲਿਆ ਹੈਗਾ। ਆਲਦੋ ਜਿਹੜੇ ਬਹੁਤੇ ਸਿੰਗਰ ਆ 1984 ਦੇ ਘੱਲੂ ਘਾਰੇ ਦੇ ਉੱਤੇ ਉਹਨਾਂ ਨੇ ਚੁੱਪ ਹੀ ਜਿਹੜੀ ਉਹ ਵੱਟੀ ਰੱਖੀ ਆ। ਉਹ ਪੰਜਾਬ ਦੇ ਸਿੱਖੀ ਦੇ ਪੰਜਾਬ ਜਿਹੜੀ ਪੰਜਾਬੀ ਨੂੰ ਲੈ ਕੇ ਆ ਉਹ ਗੱਲਾਂ ਜ਼ਰੂਰ ਕਰਦੇ ਰਹਿੰਦੇ। ਚਲੋ ਐਟਲੀਸਟ ਇਹਨਾਂ ਨਿਆਣੇ ਦੇ ਨਾਲ ਸਪੋਰਟ ਕਰ ਰਹੇ ਉਹ ਵੀ ਉਹਨਾਂ ਦੇ ਲਈ ਚੰਗੀ ਗੱਲ ਆ। ਤੇ ਆਈ ਥਿੰਕ ਇਹ ਹੁਣ ਕਿਤੇ ਨਾ ਕਿਤੇ ਬਕ ਸਟਾਪਸ ਐਟ ਕੈਨੇਡੀਅਨ ਅਥਾਰਟੀਜ਼ ਵੀ ਤੁਸੀਂ ਪਹਿਲੋਂ ਕਿਉਂ ਨਹੀਂ ਇਸ ਦੀ ਜਾਂਚ ਕੀਤੀ। ਅਗਲੇ ਸਾਰਾ ਕੁਛ ਵੇਚ ਵੱਟ ਕੇ ਉੱਥੇ ਆਏ ਆ ਤੇ ਉਹ ਸਾਰਾ ਕੁਛ ਕੀਤਾ, ਮਿਹਨਤ ਵੀ ਕੀਤੀ ਆ ਤੇ ਇਵੈਂਚੁਅਲੀ ਵਿਦਿਆਰਥੀਆਂ ਨੂੰ ਹੁਣ ਬਾਹਰ ਜਿਹੜਾ ਧੱਕਣ ਵੱਲ ਨੂੰ ਚੀਜ਼ ਜਿਹੜੀ ਉਹ ਜਾ ਰਹੀ ਆ। ਕਿਤੇ ਨਾ ਕਿਤੇ ਉਹਨਾਂ ਦੇ ਨਾਲ ਨਾ ਇਨਸਾਫੀ ਜ਼ਰੂਰ ਹੋਈ ਆ ਜੀ। ਸੋ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਜਿਹੜੇ ਉੱਥੇ ਦੇ ਪੋਲੀਟੀਸ਼ੀਅਨ ਆ ਉਹ ਸਾਰੀਆਂ ਪਾਰਟੀਆਂ ਦੇ, ਚਾਹੇ ਰੂਲਿੰਗ ਪਾਰਟੀ ਆ ਜਾਂ ਜਿਹੜੀ ਉਹਨਾਂ ਦੀ ਸਪੋਰਟ ਕਰਦੀ ਆ NDP ਪਾਰਟੀ ਵੀ, ਉਹ ਵੀ ਓਪਨਲੀ ਸਪੋਰਟ ਤੇ ਨਹੀਂ ਆ ਰਹੇ ਵੀ ਜੀ ਇਹਨਾਂ ਨੇ ਮਿਸ ਰਿਪਰੈਜ਼ੈਂਟੇਸ਼ਨ ਕੀਤੀ ਆ। ਸਰੋਤਿਆਂ ਨੂੰ ਦੱਸਦੇ ਜਾਈਏ, ਤੁਸੀਂ ਸਾਡੇ ਗੁਆਂਢੀ ਮੁਲਕ ਤੋਂ ਆ, ਅਮਰੀਕਾ ਦੇ ਵਿੱਚ ਡਾਕਾ ਦੇ ਅੰਡਰ ਪ੍ਰੈਜ਼ੀਡੈਂਟ ਓਬਾਮਾ ਨੇ ਸਾਰੇ ਲੋਕਾਂ ਨੂੰ ਵਰਕ ਪਰਮਿਟ ਦੀ ਆਥੋਰਾਈਜੇਸ਼ਨ ਦਿੱਤੀ ਸੀ ਜਿਹੜੇ ਇਲੀਗਲੀ ਕ੍ਰਾਸ ਕਰਕੇ ਆਏ ਸੀ। ਜਿਹੜੇ ਉਹ ਕਹਿੰਦੇ ਵੀ ਜਿਹੜੇ ਸਟੂਡੈਂਟ ਇੱਥੇ ਪੜ੍ਹੇ ਆ, ਉਹਨਾਂ ਨੇ ਹਾਈ ਸਕੂਲ ਕੀਤੇ ਆ, ਕਾਲਜ ਗਏ ਆ ਤੇ ਗਾਹਾਂ ਪ੍ਰੋਫੈਸ਼ਨਲ ਜੌਬਾਂ ਕਰ ਰਹੇ ਆ, ਵੀ ਉਹਨਾਂ ਨੂੰ ਹੁਣ ਵਾਪਸ ਭੇਜਣ ਦਾ ਕੀ ਤੁਕ ਬਣਦਾ ਹੈਗਾ ਹਨਾ। ਸੋ ਉਹ ਆਪਾਂ ਦੇਖਦੇ ਹੀ ਆ। ਸੋ ਉੱਥੇ ਦੀਆਂ ਸਰਕਾਰਾਂ ਨੂੰ ਵੀ ਲੋਕਾਂ ਨੂੰ ਵੀ ਸਪੋਰਟ ਕਰਨਾ ਚਾਹੀਦਾ ਆ। ਮੈਂ ਬਹੁਤ ਵਾਰ ਦੇਖਦਾ ਵੀ ਉੱਥੇ ਦਾ ਜਿਹੜਾ ਮੀਡੀਆ ਦੀ ਵੀ ਆਪਾਂ ਗੱਲਬਾਤ ਕਰਦੇ ਆ ਬੜਾ ਨੈਗੇਟਿਵ ਹੈਗਾ ਆ। ਈਵਨ ਆ ਦੇਖੋ ਕਿ ਘੱਲੂ ਘਾਰੇ ਵਾਲਾ ਹਫਤਾ ਆ ਤੇ ਤੁਸੀਂ ਦੇਖ ਸਕਦੇ ਆ ਵੀ ਕਿੱਦਾਂ ਦੇ ਉੱਥੇ ਜਿਹੜੇ ਟਾਕ ਸ਼ੋਜ਼ ਆ ਰੇਡੀਓ ਸਟੇਸ਼ਨਾਂ ਤੇ TV ਸਟੇਸ਼ਨਾਂ ਤੇ ਹੁੰਦੇ ਆ, ਕਿੰਨਾ ਕੁ ਮੈਂਸ਼ਨ ਹੁੰਦਾ ਆ, ਕਿੰਨੀ ਕੁ ਗੱਲਬਾਤ ਹੁੰਦੀ ਆ ਜੋ ਸਿੱਖਾਂ ਦੇ ਨਾਲ ਧੱਕਾ ਹੋਇਆ। ਸੋ ਸਟੂਡੈਂਟਸ ਦੇ ਉਲਟ ਟਾਕ ਸ਼ੋਜ਼ ਰੇਡੀਓਜ਼ ਤੇ ਹੋ ਰਹੇ ਆ ਵੀ ਦੇਖੋ ਜੀ ਆ ਜੀ ਆ ਠੀਕ ਆ। ਉਹਨੂੰ ਕਹਾਂ ਵੀ ਹੁਣ ਉਹਨਾਂ ਨੇ ਜਾਣਬੁੱਝ ਕੇ ਤਾਂ ਨਹੀਂ ਕੀਤਾ ਹੈਗਾ, ਜਿਨ੍ਹਾਂ ਦੇ ਰਾਹੀਂ ਆਏ ਆ ਉਹਨਾਂ ਨੇ ਗਲਤ ਪੇਪਰ ਜਿਹੜੇ ਬਣਾ ਕੇ ਦਿੱਤੇ ਤੇ ਜੇ ਉਹ ਤੁਹਾਡੇ ਹੁਣ ਮੁਲਕ ਚ ਆ ਕੇ 2-2 4-4 ਸਾਲ ਹੋ ਗਏ, ਉਹ ਪੜ੍ਹੇ ਵੀ ਆ, ਕੰਮ ਵੀ ਕੀਤਾ, ਟੈਕਸ ਵੀ ਪੇ ਕੀਤਾ, ਸਾਰਾ ਕੁਝ ਕੀਤਾ ਆ ਜੀ। ਉਹਨਾਂ ਦੇ ਕੋਲ ਕੋਈ ਕਿਸੇ ਤਰ੍ਹਾਂ ਦੇ ਫੈਲਨੀ ਚਾਰजेस ਨਹੀਂ, ਜਿਹੜੇ ਹੈਗੇ ਆ ਤੇ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਦੇ ਦੇਣਾ ਚਾਹੀਦਾ ਹੈਗਾ, ਉਹਨਾਂ ਦੀ ਜੋ ਸਪੋਰਟ ਕਰਨੀ ਚਾਹੀਦੀ ਹੈਗੀ ਆ। ਸੋ ਬਿਲਕੁਲ ਅਮੈਂਡਮੈਂਟ ਹੋ ਜਾਂਦੀ ਆ। ਤੁਹਾਨੂੰ ਗੁਆਂਢੀ ਮੁਲਕ ਆਪਾਂ ਅਮਰੀਕਾ ਦੀ ਦੱਸਦੀ ਆ ਵੀ ਕਿਸ ਤਰ੍ਹਾਂ ਜਿਹੜੇ ਸਟੂਡੈਂਟਸ ਆ ਈਵਨ ਉਹ ਸਾਰੇ ਜਿਹੜੇ ਇਲੀਗਲੀ ਆਏ ਸੀ, ਇਲੀਗਲੀ ਬੋਰਨ ਹੋਏ ਸੀ, ਜਿਹੜੇ ਬੋਰਨ ਹੋ ਗਏ ਉਹ ਤਾਂ ਚਲੋ ਸਿਟੀਜ਼ਨ ਆ, ਜੋ ਇਲੀਗਲੀ ਐਂਟਰ ਹੋਏ ਸੀ ਉਹਨਾਂ ਨੂੰ ਡਾਕਾ ਦੇ ਅੰਡਰ ਪ੍ਰੈਜ਼ੀਡੈਂਟ ਓਬਾਮਾ ਜੋ ਉਸ ਟਾਈਮ ਤੇ ਸੀ ਉਹਨਾਂ ਨੇ ਕਿਹਾ ਸੀ ਵੀ ਇਹਨਾਂ ਨੂੰ ਵਰਕ ਆਥੋਰਾਈਜੇਸ਼ਨ ਦਿਓ ਤੇ ਉਹ ਬਹੁਤ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਹੈਗੇ। ਇੱਥੇ ਤਾਂ ਹਰਜੋਤ ਸਿੰਘ ਜੀ ਉਹ ਫਿਰ ਜਿਹੜੀਆਂ ਭਾਰਤ ਵਿੱਚ ਪੰਜਾਬ ਦੇ ਵਿੱਚ ਇਸ ਟਾਈਮ ਇਹ ਥੱਬਿਆਂ ਦੇ ਭਾਅ ਲੈਟਰਾਂ ਵੰਡ ਰਹੀਆਂ ਏਜੰਸੀਆਂ ਆ, ਉਹਨਾਂ ਤੇ ਸ਼ਿਕੰਜਾ ਕੱਸਣਾ ਚਾਹੀਦਾ ਹੈ ਵੀ ਤੁਸੀਂ ਕਰ ਕੀ ਰਹੇ ਆ ਫਿਰ ਹਨਾ। ਵੀ ਉੱਥੇ ਦੀ ਸਰਕਾਰ ਨੂੰ ਤੇ ਇੱਥੇ ਵਾਲਿਆਂ ਨੂੰ ਦੇਖਣਾ ਚਾਹੀਦਾ। ਤੇ ਇਹਨਾਂ ਦਾ ਇਮੀਗ੍ਰੇਸ਼ਨ ਦਾ ਸਿਸਟਮ ਫਿਰ ਕੀ ਹੈ ਜਿਹੜਾ ਟੈਸਟ ਹੀ ਨਹੀਂ ਜਿਹੜਾ ਉਹ ਕਰ ਸਕਦਾ, ਉਹ ਇਹ ਕਨਫਰਮ ਹੀ ਨਹੀਂ ਕਰ ਸਕਦਾ ਵੀ ਇਹ ਸਹੀ ਸੀਗਾ ਡਾਕੂਮੈਂਟ ਕਿ ਫਰਜ਼ੀ ਜਿਹੜਾ ਉਹ ਬਣਾ ਕੇ ਲੈ ਆਂਦਾ। ਹੁਣ ਨਿਆਣੇ ਦਾ ਤਾਂ ਥੋੜ੍ਹੀ ਕਸੂਰ ਆ, ਉਹਨੇ ਤਾਂ ਆਪਣੇ ਹਿਸਾਬ ਦੇ ਨਾਲ ਸਭ ਕੁਝ ਠੀਕ ਹੀ ਕਰਕੇ ਲਿਆਂਦਾ ਹੋਊਗਾ। ਹੋ ਸਕਦਾ ਵੀ ਕੋਈ ਜਾਣ-ਬੁੱਝ ਕੇ ਵੀ ਵਿੱਚ ਕੋਈ ਕੁਛ % ਜਿਹੜੇ ਉਹ ਹੋ ਸਕਦੇ ਹੋਣ, ਪਰ ਬਹੁਤੇ ਤਾਂ ਨਹੀਂ ਨਾ ਇੱਦਾਂ ਸੀਗੇ। ਉਹਨਾਂ ਦੇ ਨਾਲ ਕਿਤੇ ਨਾ ਕਿਤੇ ਧੱਕਾ ਇਸ ਟਾਈਮ ਹੋ ਰਿਹਾ ਹੈਗਾ ਆ। ਹਜ਼ਾਰਾਂ ਹੀ ਡਾਲਰ ਉੱਥੇ ਡਾਲਰ ਜਿਹੜੀ ਉਹ ਫੀਸ ਲਈ ਜਾਂਦੀ ਆ ਇਹ ਸਾਰੀਆਂ ਕੰਮ ਕਰਵਾਉਣ ਦੇ ਲਈ। ਉੱਥੇ ਦੀਆਂ ਜਿਹੜੀਆਂ ਮਾਈਗ੍ਰੇਸ਼ਨ ਸਰਵਿਸਿਜ਼ ਦੇ ਨਾਂ ਦੇ ਉੱਤੇ ਦੁਕਾਨਾਂ ਖੁੱਲ੍ਹੀਆਂ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਇਹਨਾਂ ਦੇ ਨਾਲ ਹੋਇਆ ਹੈਗਾ ਆ। ਤੇ ਇੱਥੇ ਦੀ ਇਮੀਗ੍ਰੇਸ਼ਨ ਆਪਣੀ ਗਲਤੀ ਨੂੰ ਮੰਨ ਕੇ ਇਹਨਾਂ ਦੇ ਨਾਲ ਕੋਈ ਭਾਈ ਹੀਲਾ ਇਹਨਾਂ ਦਾ ਜਿਹੜਾ ਜ਼ਰੂਰ
ਕਰਨਾ ਚਾਹੀਦਾ। ਕੁਛ ਸਮਾਂ ਪਹਿਲਾਂ ਨਾ 700 ਨੰਬਰ ਆ ਗਿਆ ਸੀਗਾ, ਆਂਕੜਾ ਆਇਆ ਸੀ, ਪਰ ਹੁਣ ਜੀ। ਮੈਂ ਦੇਖ ਰਿਹਾ ਸੀਗਾ ਵੀ ਜਿਹੜੇ ਉਹ ਨੌਜਵਾਨ ਲੱਗੇ ਹੋਏ ਆ, ਉਹਨਾਂ ਨੇ ਉਹ 700 ਨੂੰ ਕੱਟ ਕੇ 100 ਕੀਤਾ ਹੈ। ਐਟਲੀਸਟ ਉਹਨਾਂ ਨੂੰ ਲੱਗਦਾ ਵੀ 100 ਤਾਂ ਅਜਿਹੇ ਵਿਦਿਆਰਥੀ ਹੈਗੇ ਆ ਜਿਹੜੇ ਡੈਪੂਟੇਸ਼ਨ ਫੇਸ ਕਰ ਰਹੇ ਆ। ਮੇਬੀ ਆਉਣ ਵਾਲੇ ਸਮੇਂ 'ਚ ਜਿੱਦਾਂ ਵਿਦਿਆਰਥੀ ਪਾਸ ਆਊਟ ਹੋ ਕੇ ਆਪ ਪੱਕੇ ਹੋਣ ਦੇ ਲਈ ਦਰਖਾਸਤਾਂ ਲਾਉਣਗੇ, ਇਹ ਆਂਕੜਾ ਫਿਰ ਵੱਧ ਵੀ ਸਕਦਾ ਹੈਗਾ ਆ। ਜੀ। ਜੀ।